ਅਗਲੀ ਜਿਹੜੀ ਖਬਰ ਦੇ ਵੱਲ ਵਧੀਏ, ਰੂਸ ਤੇ ਯੂਕਰੇਨ ਦੇ ਦਰਮਿਆਨ ਯੁੱਧ ਦੇ ਦੌਰਾਨ ਕੀਵ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਫਰੈਂਡਸ਼ਿਪ ਆਰਚ ਸੀਗਾ, ਜਿਹੜਾ ਰੂਸ ਦੇ ਦੁਆਰਾ ਭੇਂਟ ਕੀਤਾ ਗਿਆ ਸੀ ਯੂਕਰੇਨ ਨੂੰ 1982 ਦੇ ਵਿੱਚ ਕੀਵ ਦੇ ਸਿਟੀ ਸੈਂਟਰ ਦੇ ਵਿੱਚ ਲੱਗਾ ਹੋਇਆ ਸੀ। ਉਸ ਨੂੰ ਤੋੜਨ ਦਾ ਫੈਸਲਾ ਲਿਆ ਸੀ ਤੇ ਕੱਲ ਕਹਿੰਦੇ ਆ ਡਿਸਮੈਂਟਲ ਕਰ ਦਿੱਤਾ ਗਿਆ। ਆਲੇ ਦੁਆਲੇ ਲੋਕ ਇਕੱਠਾ ਸੀ ਜਦੋਂ ਇਹ ਡਿਸਮੈਂਟਲ ਕੀਤਾ ਜਾ ਰਿਹਾ ਸੀ ਤੇ ਲੋਕਾਂ ਨੇ ਖੂਬ ਤਾੜੀਆਂ ਤੇ ਚੀਅਰਿੰਗ ਜਿਹੜੀ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਦੇ ਸਿਰ ਜਿਹੜੇ ਉਹ ਕੱਟ ਕੇ ਲਾਏ ਗਏ ਤੇ ਹੌਲੀ-ਹੌਲੀ ਬਾਕੀ ਦਾ ਜਿਹੜਾ ਇਹ ਪੁਤਲਾ ਆ, ਇਹ ਫਰੈਂਡਸ਼ਿਪ ਆਰਚ ਆ, ਉਸ ਨੂੰ ਹਟਾ ਦਿੱਤਾ ਗਿਆ। ਉੱਥੇ ਯੂਕਰੇਨ ਦੇ ਹੱਕ ਦੇ ਵਿੱਚ ਓਬਵੀਅਸਲੀ ਨਾਅਰੇਬਾਜ਼ੀ ਵੀ ਜਿਹੜੀ ਉਹ ਹੋਈ ਆ। ਰੂਸ ਨੂੰ ਇਸ ਇਨਵੇਜਨ ਦੇ ਕਰਕੇ ਕਈ ਤਰੀਕੇ ਦੀਆਂ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ। ਖੇਡ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੂੰ ਕਈ ਥਾਵਾਂ ਤੇ ਧੱਕਾ ਮਿਲ ਰਿਹਾ ਆ। ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਨੇ ਅੱਜ ਫੈਸਲਾ ਲਿਆ ਆ ਵੀ ਅਗਲੇ ਸਾਲ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਣੀ ਸੀਗੀ ਆਈਸ ਹਾਕੀ ਦੀ, ਉਸ ਨੂੰ ਐਜ਼ ਏ ਹੋਸਟ ਉਸ ਨੂੰ ਸਟ੍ਰਿਪ ਕਰ ਦਿੱਤਾ ਗਿਆ ਵੀ ਹੁਣ ਉੱਥੇ ਨਹੀਂ ਹੋਵੇਗੀ। ਕਹਿੰਦੇ ਇਹ ਦੂਜੀ ਵਾਰੀ ਇੱਦਾਂ ਦਾ ਫੈਸਲਾ ਆ ਉਹ ਆਲਰੇਡੀ ਲਿਆ ਗਿਆ ਹੈਗਾ। ਆਰਗੇਨਾਈਜ਼ਰਸ ਨੇ ਅਜੇ ਇਹ ਤਾਂ ਨਹੀਂ ਦੱਸਿਆ ਵੀ ਇਹਦੀ ਥਾਂ ਦੇ ਉੱਤੇ ਹੁਣ ਕਿੱਥੇ ਆਈਸ ਹਾਕੀ ਦੀ ਜਿਹੜੀ ਚੈਂਪੀਅਨਸ਼ਿਪ ਹੋਊਗੀ। ਸੋ ਇਸ ਸਾਲ ਜਿਹੜੀ ਫਿਨਲੈਂਡ ਦੇ ਵਿੱਚ ਚੈਂਪੀਅਨਸ਼ਿਪ ਹੋਣੀ ਆ, ਅਗਲੇ ਸਾਲ ਹੋਣੀ ਸੀ ਰੂਸ ਦੇ ਵਿੱਚ, ਉਹ ਉਹਨਾਂ ਨੇ ਹਟਾ ਲਈ ਹੈਗੀ ਆ। ਸੋ ਇਸ ਤੋਂ ਪਹਿਲਾਂ IIHF ਨੇ ਰਸ਼ੀਆ ਨੂੰ ਵਿਦਡਰਾ ਕਰ ਦਿੱਤਾ ਸੀਗਾ। ਇਸ ਦੇ ਵਿੱਚ ਜਿਹੜੀ ਜੂਨੀਅਰ ਚੈਂਪੀਅਨਸ਼ਿਪ ਹੋਣੀ ਸੀਗੀ ਫਰਵਰੀ ਦੇ ਅਖੀਰ ਦੇ ਵਿੱਚ, ਉੱਥੋਂ ਉਸ ਨੂੰ ਵੀ ਬੈਨ ਕਰ ਦਿੱਤਾ ਸੀਗਾ। ਰੂਸ ਤੇ ਬੈਲਾਰੂਸ ਕਿਉਂਕਿ ਇਹਨਾਂ ਦਾ ਪੂਰੀ ਤਰ੍ਹਾਂ ਪਿੱਠ ਥਾਪੜ ਕੇ ਰੂਸ ਨੂੰ ਜਿਹੜਾ ਉਹ ਹੱਲਾਸ਼ੇਰੀ ਦੇ ਰਿਹਾ ਆ ਥਾਵਾਂ ਦੇ ਉੱਤੇ, ਉਸ ਦਾ ਖਾਮਿਆਜ਼ਾ ਉਹਨਾਂ ਨੂੰ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਝੱਲਣਾ ਪੈ ਰਿਹਾ। ਬੈਲਾਰੂਸ ਦੇ ਖਿਡਾਰੀਆਂ ਨੂੰ ਕਈ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਖੇਡਣ ਤੋਂ ਰੋਕ ਦਿੱਤਾ ਗਿਆ। ਹੁਣੇ ਰੀਸੈਂਟਲੀ ਵਿੰਬਲਡਨ ਨੇ ਰੂਸੀ ਤੇ ਬੈਲਾਰੂਸੀ ਖਿਡਾਰੀਆਂ ਨੂੰ ਇਸ ਸਾਲ ਹੋਣ ਵਾਲੇ ਵਿੰਬਲਡਨ ਦੇ ਵਿੱਚ ਖੇਡਣ ਤੋਂ ਰੋਕ ਦਿੱਤਾ ਆ, ਉਹਨਾਂ ਨੂੰ ਬੈਨ ਕਰ ਦਿੱਤਾ ਹੈਗਾ ਆ। ਸੋ ਇਹ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਹਨਾਂ ਨੂੰ ਅਜਿਹੇ ਝਟਕੇ ਵੀ ਮਿਲ ਰਹੇ ਨੇ। ਅਗਲੀ ਜਿਹੜੀ ਖਬਰ ਦੇ ਵੱਲ ਵਧੀਏ, ਰੂਸ ਤੇ ਯੂਕਰੇਨ ਦੇ ਦਰਮਿਆਨ ਯੁੱਧ ਦੇ ਦੌਰਾਨ ਕੀਵ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਫਰੈਂਡਸ਼ਿਪ ਆਰਚ ਸੀਗਾ, ਜਿਹੜਾ ਰੂਸ ਦੇ ਦੁਆਰਾ ਭੇਂਟ ਕੀਤਾ ਗਿਆ ਸੀ ਯੂਕਰੇਨ ਨੂੰ 1982 ਦੇ ਵਿੱਚ ਕੀਵ ਦੇ ਸਿਟੀ ਸੈਂਟਰ ਦੇ ਵਿੱਚ ਲੱਗਾ ਹੋਇਆ ਸੀ। ਉਸ ਨੂੰ ਤੋੜਨ ਦਾ ਫੈਸਲਾ ਲਿਆ ਸੀ ਤੇ ਕੱਲ ਕਹਿੰਦੇ ਆ ਡਿਸਮੈਂਟਲ ਕਰ ਦਿੱਤਾ ਗਿਆ। ਆਲੇ ਦੁਆਲੇ ਲੋਕ ਇਕੱਠਾ ਸੀ ਜਦੋਂ ਇਹ ਡਿਸਮੈਂਟਲ ਕੀਤਾ ਜਾ ਰਿਹਾ ਸੀ ਤੇ ਲੋਕਾਂ ਨੇ ਖੂਬ ਤਾੜੀਆਂ ਤੇ ਚੀਅਰਿੰਗ ਜਿਹੜੀ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਦੇ ਸਿਰ ਜਿਹੜੇ ਉਹ ਕੱਟ ਕੇ ਲਾਏ ਗਏ ਤੇ ਹੌਲੀ-ਹੌਲੀ ਬਾਕੀ ਦਾ ਜਿਹੜਾ ਇਹ ਪੁਤਲਾ ਆ, ਇਹ ਫਰੈਂਡਸ਼ਿਪ ਆਰਚ ਆ, ਉਸ ਨੂੰ ਹਟਾ ਦਿੱਤਾ ਗਿਆ। ਉੱਥੇ ਯੂਕਰੇਨ ਦੇ ਹੱਕ ਦੇ ਵਿੱਚ ਓਬਵੀਅਸਲੀ ਨਾਅਰੇਬਾਜ਼ੀ ਵੀ ਜਿਹੜੀ ਉਹ ਹੋਈ ਆ। ਰੂਸ ਨੂੰ ਇਸ ਇਨਵੇਜਨ ਦੇ ਕਰਕੇ ਕਈ ਤਰੀਕੇ ਦੀਆਂ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ। ਖੇਡ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੂੰ ਕਈ ਥਾਵਾਂ ਤੇ ਧੱਕਾ ਮਿਲ ਰਿਹਾ ਆ। ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਨੇ ਅੱਜ ਫੈਸਲਾ ਲਿਆ ਆ ਵੀ ਅਗਲੇ ਸਾਲ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਣੀ ਸੀਗੀ ਆਈਸ ਹਾਕੀ ਦੀ, ਉਸ ਨੂੰ ਐਜ਼ ਏ ਹੋਸਟ ਉਸ ਨੂੰ ਸਟ੍ਰਿਪ ਕਰ ਦਿੱਤਾ ਗਿਆ ਵੀ ਹੁਣ ਉੱਥੇ ਨਹੀਂ ਹੋਵੇਗੀ। ਕਹਿੰਦੇ ਇਹ ਦੂਜੀ ਵਾਰੀ ਇੱਦਾਂ ਦਾ ਫੈਸਲਾ ਆ ਉਹ ਆਲਰੇਡੀ ਲਿਆ ਗਿਆ ਹੈਗਾ। ਆਰਗੇਨਾਈਜ਼ਰਸ ਨੇ ਅਜੇ ਇਹ ਤਾਂ ਨਹੀਂ ਦੱਸਿਆ ਵੀ ਇਹਦੀ ਥਾਂ ਦੇ ਉੱਤੇ ਹੁਣ ਕਿੱਥੇ ਆਈਸ ਹਾਕੀ ਦੀ ਜਿਹੜੀ ਚੈਂਪੀਅਨਸ਼ਿਪ ਹੋਊਗੀ। ਸੋ ਇਸ ਸਾਲ ਜਿਹੜੀ ਫਿਨਲੈਂਡ ਦੇ ਵਿੱਚ ਚੈਂਪੀਅਨਸ਼ਿਪ ਹੋਣੀ ਆ, ਅਗਲੇ ਸਾਲ ਹੋਣੀ ਸੀ ਰੂਸ ਦੇ ਵਿੱਚ, ਉਹ ਉਹਨਾਂ ਨੇ ਹਟਾ ਲਈ ਹੈਗੀ ਆ। ਸੋ ਇਸ ਤੋਂ ਪਹਿਲਾਂ IIHF ਨੇ ਰਸ਼ੀਆ ਨੂੰ ਵਿਦਡਰਾ ਕਰ ਦਿੱਤਾ ਸੀਗਾ। ਇਸ ਦੇ ਵਿੱਚ ਜਿਹੜੀ ਜੂਨੀਅਰ ਚੈਂਪੀਅਨਸ਼ਿਪ ਹੋਣੀ ਸੀਗੀ ਫਰਵਰੀ ਦੇ ਅਖੀਰ ਦੇ ਵਿੱਚ, ਉੱਥੋਂ ਉਸ ਨੂੰ ਵੀ ਬੈਨ ਕਰ ਦਿੱਤਾ ਸੀਗਾ। ਰੂਸ ਤੇ ਬੈਲਾਰੂਸ ਕਿਉਂਕਿ ਇਹਨਾਂ ਦਾ ਪੂਰੀ ਤਰ੍ਹਾਂ ਪਿੱਠ ਥਾਪੜ ਕੇ ਰੂਸ ਨੂੰ ਜਿਹੜਾ ਉਹ ਹੱਲਾਸ਼ੇਰੀ ਦੇ ਰਿਹਾ ਆ ਥਾਵਾਂ ਦੇ ਉੱਤੇ, ਉਸ ਦਾ ਖਾਮਿਆਜ਼ਾ ਉਹਨਾਂ ਨੂੰ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਝੱਲਣਾ ਪੈ ਰਿਹਾ। ਬੈਲਾਰੂਸ ਦੇ ਖਿਡਾਰੀਆਂ ਨੂੰ ਕਈ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਖੇਡਣ ਤੋਂ ਰੋਕ ਦਿੱਤਾ ਗਿਆ। ਹੁਣੇ ਰੀਸੈਂਟਲੀ ਵਿੰਬਲਡਨ ਨੇ ਰੂਸੀ ਤੇ ਬੈਲਾਰੂਸੀ ਖਿਡਾਰੀਆਂ ਨੂੰ ਇਸ ਸਾਲ ਹੋਣ ਵਾਲੇ ਵਿੰਬਲਡਨ ਦੇ ਵਿੱਚ ਖੇਡਣ ਤੋਂ ਰੋਕ ਦਿੱਤਾ ਆ, ਉਹਨਾਂ ਨੂੰ ਬੈਨ ਕਰ ਦਿੱਤਾ ਹੈਗਾ ਆ। ਸੋ ਇਹ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਹਨਾਂ ਨੂੰ ਅਜਿਹੇ ਝਟਕੇ ਵੀ ਮਿਲ ਰਹੇ ਨੇ।